अच्छा इंजन है। अस्सलाम वालेकुम वीरो। सूरज निकलता पिया, सुबह दे हो गए ने 5:45। दातरा ला लिया ते लोग सुते ने आपदे घरां दे विच, असीं इत्थे आ गए पट्ठे वड्ढण। ते सवेरे सवेरे जिहड़ा है ना जिमीदार दा यह काम है कि आपदा नाश्ता करो तो पहलों जानवरां वास्ते मझां वास्ते पट्ठे वड्ढने ते उन्हां नूं पाना। ते सारिਆਂ ਤੋਂ ਵੱਡੀ ਇਹ ਜਿਹੜੀ ਐਕਸਰਸਾਈਜ਼ ਹੈ। ਤੇ ਡੰਗਰਾਂ ਨੂੰ ਰੱਜ ਕੇ ਪੱਠੇ ਪਾਏ ਹੋਣ ਤੇ ਡੰਗਰ ਵੀ ਦੁਆਵਾਂ ਦਿੰਦੇ ਨੇ। ਤੇ ਲੋਕ ਇਹ ਸੁੱਤੇ ਨੇ ਘਰਾਂ ਦੇ ਵਿੱਚ, ਅਸੀਂ ਪੱਠੇ ਵੱਢਣੇ ਪਏ ਤੇ ਠੰਡੀ ਠੰਡੀ ਹਵਾ ਚੱਲਦੀ ਪਈ ਤੇ ਠੰਡੀ ਹਵਾ ਦੇ ਵਿੱਚ ਸਵੇਰੇ ਸਵੇਰੇ ਜਿਹੜਾ ਸਵਾਦ ਆਉਂਦਾ ਪੱਠੇ ਵੱਢਣ ਦਾ, ਉਹਦੀ ਕਿਆ ਹੀ ਬਾਤ ਹੈ। ਇਹਨੂੰ ਆਂਦੇ ਨੇ ਚਟਾਲਾ, ਚਟਾਲਾ ਵੀ ਆਂਦੇ ਤੇ ਬਰਸੀਮ ਵੀ ਆਂਦੇ ਨੇ। ਤੇ ਅੱਛਾ ਚੜ੍ਹਦੇ ਪੰਜਾਬ ਵਾਲੇ ਲਾਜ਼ਮੀ ਦੱਸਣ ਕਿ ਇਹਨੂੰ ਉਧਰ ਕੀ ਆਂਦੇ ਨੇ, ਚਟਾਲਾ ਜਾਂ ਬਰਸੀਮ ਵੀ ਆਂਦੇ ਨੇ ਜਾਂ ਹੋਰ ਕੁਛ ਆਂਦੇ ਨੇ। ਕਈਆਂ ਇਹ ਲੂਸਣ ਵਰਗਾ ਹੁੰਦਾ ਹੈ ਪਰ ਲੂਸਣ ਨਹੀਂ, ਕਈ ਲੋਕ ਇਹਨੂੰ ਲੂਸਣ ਸਮਝਦੇ ਨੇ। ਚੜ੍ਹਦੇ ਪੰਜਾਬ 'ਚ ਤਾਂ ਸੁਣਿਆ ਕਿ ਲੋਕ ਜਿਹੜੇ ਨਾ ਜ਼ਿਮੀਦਾਰ ਉਹ ਮੱਝਾਂ ਡੰਗਰ ਜਾਂ ਪਸ਼ੂ ਉਹ ਘੱਟ ਰੱਖਦੇ ਨੇ, ਲੇਕਿਨ ਸਾਡੇ ਇੱਥੇ ਹਰ ਘਰ ਦੇ ਵਿੱਚ ਜਿੰਨਾ ਚਿਰ ਲੋਕ ਡੰਗਰ ਜਾਂ ਪਸ਼ੂ ਜਾਨਵਰ ਜਿਹੜੇ ਨੇ ਉਹ ਨਾ ਰੱਖਣ ਉਹਨਾਂ ਚਿਰ ਉਹ ਸਮਝੋ ਕਿ ਉਹਨੂੰ ਜ਼ਿਮੀਦਾਰੀ ਨਹੀਂ ਸਮਝਿਆ ਜਾਂਦਾ। ਵੀ ਉਹ ਮੁੱਲ ਦੁੱਧ ਲੈਣ ਨੂੰ ਇੱਕ ਹਿਸਾਬ ਦਾ ਮਿਹਣਾ ਸਮਝਦੇ ਨੇ। ਤੇ ਇਸ ਕਰਕੇ ਪੱਠੇ ਦਾ ਫਿਰ ਸਵੇਰੇ ਸਵੇਰੇ ਲਿਆਣੇ ਪੈ ਰਹੇ। ਤੇ ਹੁਣ ਆਖਰੀ ਲੋ ਚੱਲਦਾ ਪਿਆ ਕਿਉਂਕਿ ਗਰਮੀ ਆ ਗਈ ਹੈ। ਮਈ ਦਾ ਮਹੀਨਾ ਚੜ੍ਹਿਆ ਪਿਆ ਤੇ ਇਹ ਮਹੀਨਾ ਹੀ ਹੈ। ਇਸ ਤੋਂ ਬਾਅਦ ਇਹ ਲੋ ਖਤਮ, ਫਿਰ ਚਰੀ ਬੀਜੀ ਹੈ। ਇਹ ਪਿਛਲੇ ਪਾਸੇ ਇਹ ਵੇਖੋ ਜ਼ਰਾ ਚਰੀ ਬੀਜੀ ਹੈ, ਉਹਨੇ ਜਦੋਂ ਹੋ ਜਾਏਗੀ ਇਹਦੇ 'ਚੋਂ ਤੂੜੀ ਰਲਾ ਕੇ ਤੇ ਡੰਗਰਾਂ ਨੂੰ ਪਾਈ ਦੀ ਹੈ। ਤੇ ਅਸੀਂ ਸੋਚਿਆ ਜੁਲਾਈ ਵੀ ਚੱਲਦੇ ਆ। ਤੇ ਸਾਰੇ ਵੀਰਾਂ ਅੱਗੇ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਤੇ ਵੀਡੀਓ ਨੂੰ ਲਾਈਕ ਕਰਿਆ ਜੇ। ਅਸੀਂ ਹੁਣ ਪੱਠੇ ਵੱਢ ਕੇ ਨਾ ਫਿਰ ਰੇੜੇ ਤੇ ਲੱਦਣੇ, ਰੇੜਾ ਹੀ ਲਗਾ ਹੈ। ਫਿਰ ਮਿਲਦੇ ਹਾਂ।